ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਨਾਲ ਆ। ਕੈਨੇਡਾ ਦੇ ਵਿੱਚ ਜਿਹੜੇ ਕਿੰਗ ਚਾਰਲਸ ਆ, ਉਹ ਕੈਨੇਡਾ ਦੀ ਜਿਹੜੀ ਪਾਰਲੀਮੈਂਟ ਆ ਉਸ ਨੂੰ ਓਪਨ ਕਰਨ ਆ ਰਹੇ ਆ। ਉਸ ਟਾਈਮ ਦੇ ਉੱਤੇ, ਜਿਸ ਟਾਈਮ ਦੇ ਉੱਤੇ ਜਿਹੜੇ ਪ੍ਰਾਈਮ ਮਿਨਿਸਟਰ ਕਾਰਨੀ ਆ, ਉਹ ਕਹਿ ਰਹੇ ਆ ਕਿ ਸਾਨੂੰ ਪ੍ਰੈਜ਼ੀਡੈਂਟ ਟਰੰਪ ਹੋਣੀ ਪੂਰੀ ਥ੍ਰੈਟਸ ਦੇ ਰਹੇ ਹੈਗੇ ਆ, ਖਾਸ ਕਰਕੇ ਅਨੈਕਸ ਕਰਨ ਦੀਆਂ ਵੀ ਜੀ ਕੈਨੇਡਾ ਅਮਰੀਕਾ ਦੇ ਵਿੱਚ ਆ ਜਾ, ਤੇ ਦੂਜਾ ਟੈਰਿਫਸ ਨੂੰ ਲੈ ਕੇ। ਇਹ ਕਿੰਗ ਚਾਰਲਸ ਉਹਨਾਂ ਨੇ ਜਿਹੜਾ ਇਨਵੀਟੇਸ਼ਨ ਆ ਉਹ ਐਕਸੈਪਟ ਕਰ ਲਿਆ। ਕੈਨੇਡਾ ਦੀ ਪਾਰਲੀਮੈਂਟ 27 ਮਈ ਨੂੰ ਜਿਹੜਾ ਇਹ ਕਹਿੰਦੇ ਕਿ ਹਿਸਟੋਰਿਕ ਓਨਰ ਹੋਊਗਾ, ਇਹ ਉੱਥੇ ਦੇ ਜਿਹੜੇ ਰਾਜੇ ਆ ਇੰਗਲੈਂਡ ਦੇ, ਉਹਨਾਂ ਨੇ ਇਹ ਕਿਹਾ। ਦੂਸਰੇ ਪਾਸੇ ਮਾਰਕ ਕਾਰਨੀ ਹੁਣੀ ਅਗਲੇ ਹਫਤੇ ਸਾਡੇ ਜਿਹੜੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ, ਉਹਨਾਂ ਨੂੰ ਮਿਲਣ ਜਾ ਰਹੇ ਹੈਗੇ ਆ। ਸੋ ਨਿਊਯਾਰਕ ਟਾਈਮ ਨੇ ਅੱਜ ਇੱਕ ਓਪੀਨੀਅਨ ਆਰਟੀਕਲ ਛਾਪਿਆ ਹੈਗਾ ਵੀ ਦ ਵਰਲਡ ਇਜ਼ ਵਾਚਿੰਗ ਕੈਨੇਡਾ, ਕੈਨੇਡਾ ਨੂੰ ਦੁਨੀਆ ਵਾਚ ਕਰ ਰਹੀ ਹੈਗੀ ਆ। ਇਸ ਹਫਤੇ ਕੈਨੇਡਾ ਦੀ ਲਿਬਰਲ ਪਾਰਟੀ ਇੱਕ ਵਾਰੀ ਫੇਰ ਚੌਥੀ ਵਾਰੀ ਜਿੱਤ ਗਈ ਹੈਗੀ ਆ। ਤੇ ਕਹਿੰਦੇ ਵੀ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੇ ਕੋਲ ਬੜਾ ਘੱਟ ਸਮਾਂ ਆ ਆਪਣੀ ਜਿੱਤ ਨੂੰ ਸੈਲੀਬ੍ਰੇਟ ਕਰਨ ਦਾ, ਕਿਉਂਕਿ ਜਿਸ ਟਾਈਮ ਦੇ ਉੱਤੇ ਜਸਟਿਨ ਟਰੂਡੋ ਹੁਣੀ ਜਿੱਤੇ ਸੀ, ਉਹਨਾਂ ਨੇ ਸਨੀ ਵੇਜ਼, ਮਾਈ ਫਰੈਂਡ ਸਨੀ ਵੇਜ਼ ਕਰਕੇ ਕਿਹਾ ਸੀ। ਉਸ ਟਾਈਮ ਤੇ ਸਿਚੁਏਸ਼ਨ ਟੋਟਲੀ ਡਿਫਰੈਂਟ ਸੀਗੀ। ਹੁਣ ਜਿਹੜੀ ਸਿਚੁਏਸ਼ਨ ਆ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ, ਜਿਹੜੀ ਅਮਰੀਕਾ ਦੇ ਨਾਲ ਆ, ਉਹ ਰਿਲੇਸ਼ਨ ਵਾਲੇ ਗੁੱਡ ਨਹੀਂ ਹੈਗੇ, ਖਾਸ ਕਰਕੇ ਟੈਰਿਫਸ ਨੂੰ ਲੈ ਕੇ ਵੀ। ਪਰ ਕਹਿੰਦੇ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਸੀ, ਉਹ ਜਸਟਿਨ ਟਰੂਡੋ ਨੂੰ ਬੜਾ ਨਹੀਂ ਪਸੰਦ ਕਰਦੇ ਸੀ। ਹੋ ਸਕਦਾ ਜਿਹੜੇ ਮਾਰਕ ਕਾਰਨੀ ਆ, ਉਹਨਾਂ ਦੇ ਨਾਲ ਕੋਈ ਨਾ ਕੋਈ ਜਿਹੜੀ ਡੀਲ ਆ ਉਹ ਬਣਾ ਲੈਣ। ਜਦੋਂ ਟਰੰਪ ਉਹਨਾਂ ਨੇ ਵਧਾਈਆਂ ਵੀ ਦਿੱਤੀਆਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੂੰ, ਤੇ ਉਹਦੇ ਵਿੱਚ ਉਹਨਾਂ ਨੇ ਦੁਬਾਰਾ ਕੀ ਇਹ ਗੱਲ ਨਹੀਂ ਮੈਂਸ਼ਨ ਕੀਤੀ 51st ਸਟੇਟ ਦੀ। ਮਾਰਕ ਕਾਰਨੀ ਉਹਨਾਂ ਨੇ ਇਹ ਕਿਹਾ ਕਿ ਸਾਡੇ ਅਲੱਗ ਮੁਲਕ ਆ, ਅਸੀਂ ਆਜ਼ਾਦ ਮੁਲਕ ਹੈਗੇ ਆ, ਪਰ ਰਲ ਕੇ ਅਸੀਂ ਜਿਹੜਾ ਕੰਮ ਕਰਨਾ ਚਾਹੁੰਦੇ ਆ, ਜਿਸ ਤਰ੍ਹਾਂ ਅਸੀਂ ਵਧੀਆ ਗੁਆਂਢੀ ਹੈਗੇ ਆ। ਸੋ ਇਹ ਉਹਨਾਂ ਨੇ ਇੱਕ ਆਪਣਾ ਜੋ ਭਾਸ਼ਣ ਵੀ ਜਦੋਂ ਦਿੱਤਾ ਸੀ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਅਮਰੀਕਾ ਆ ਉਹ ਕਦੇ ਵੀ ਸਾਨੂੰ ਕੰਟਰੋਲ ਨਹੀਂ ਕਰ ਸਕਦਾ, ਕਦੇ ਵੀ ਸਾਨੂੰ ਆਪਣੇ ਵਿੱਚ ਅਨੈਕਸ ਨਹੀਂ ਕਰ ਸਕਦਾ ਹੈਗਾ। ਸੋ ਹੁਣ ਦੁਨੀਆ ਆ ਉਹ ਵਾਚ ਕਰ ਰਹੀ ਆ ਵੀ ਕੈਨੇਡਾ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦਾ ਮੁਲਕ ਹੋਊਗਾ। ਕੈਨੇਡਾ ਦੇ ਚੁਣੇ ਹੋਏ ਨਵੇਂ ਜਿਹੜੇ ਪ੍ਰਾਈਮ ਮਿਨਿਸਟਰ ਆ, ਉਹਨਾਂ ਦਾ, ਕਿਉਂਕਿ ਉਹ ਬੈਂਕਾਂ ਨੂੰ ਹੈਡ ਕਰਦੇ ਰਹੇ ਆ, ਬੈਂਕ ਆਫ ਇੰਗਲੈਂਡ ਨੂੰ ਹੈਡ ਕੀਤਾ ਆ, ਉਹਨਾਂ ਦੇ ਯੂਰਪੀਅਨ ਯੂਨੀਅਨ ਮੁਲਕਾਂ ਦੇ ਨਾਲ ਕਾਫੀ ਵਧੀਆ ਰਿਲੇਸ਼ਨ ਆ। ਕਹਿੰਦੇ ਵੀ ਹੋ ਸਕਦਾ ਜੇ ਅਮਰੀਕਾ ਦੇ ਨਾਲ ਰਿਲੇਸ਼ਨ ਗੁੱਡ ਵੀ ਬਣੇ, ਤੇ ਉਹ ਯੂਰਪੀਅਨ ਯੂਨੀਅਨ, ਚਾਈਨਾ ਤੇ ਮੈਕਸੀਕੋ ਦੇ ਨਾਲ ਜਿਹੜਾ ਆ ਵਧੀਆ ਰਿਲੇਸ਼ਨ ਬਣਾ ਸਕਦੇ ਹੈਗੇ ਆ, ਕਿਉਂਕਿ ਉਹ ਆਕਸਫੋਰਡ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਵਧੀਆ ਪ੍ਰਾਈਮ ਮਿਨਿਸਟਰ ਹੈਗੇ ਆ। ਇਸੇ ਕਰਕੇ ਉਹਨਾਂ ਨੂੰ ਜਿਹੜੀਆਂ ਵੋਟਸ ਵੀ ਆ ਬਹੁਤ ਜ਼ਿਆਦਾ ਮਿਲੀਆਂ ਹੈਗੀਆਂ। ਤੇ ਕੈਨੇਡਾ ਨੇ 100% ਤੋਂ ਵੱਧ ਦਾ ਜਿਹੜਾ ਟੈਰਿਫ ਆ ਉਹ ਚਾਈਨੀਜ਼ ਮੇਡ ਇਲੈਕਟ੍ਰਿਕ ਵਹੀਕਲ ਦੇ ਉੱਤੇ ਵੀ ਲਾਇਆ ਹੈਗਾ। 25% ਉਹਨਾਂ ਨੇ ਸਟੀਲ ਤੇ ਐਲੂਮੀਨੀਅਮ ਦੇ ਉੱਤੇ ਲਾਇਆ ਹੈਗਾ, ਤੇ ਇਸੇ ਤਰ੍ਹਾਂ 25% ਉਹਨਾਂ ਨੇ ਸੀ ਫੂਡ ਤੇ ਪੋਰਕ ਦੇ ਉੱਤੇ ਲਾਇਆ ਹੈਗਾ ਆ, ਕਿਉਂਕਿ ਜਿਹੜੇ ਫਾਰਮਰਸ ਆ ਉਹ ਵੈਸਟਰਨ ਕੈਨੇਡਾ ਦੇ ਵਿੱਚ ਹਰਟ ਹੋ ਰਹੇ ਹੈਗੇ ਆ। ਡਿਪਲੋਮੈਟਿਕ ਰਿਲੇਸ਼ਨ ਕੈਨੇਡਾ ਤੇ ਇੰਡੀਆ ਦੇ ਵੀ ਵਰਸਟ ਹੈਗੇ ਆ। ਆਪਾਂ ਨੂੰ ਪਤਾ ਹੀ ਆ ਵੀ ਬਹੁਤ ਸਾਰੇ ਜਿਹੜੇ ਡਿਪਲੋਮੈਟਸ ਆ ਉਹ ਇੱਥੋਂ ਕੱਢ ਦਿੱਤੇ ਗਏ ਸੀ, ਜਿਸ ਟਾਈਮ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਹੋਣਾ ਦਾ ਕਤਲ ਕੀਤਾ ਗਿਆ ਸੀ, ਤੇ ਸ਼ਰੇਆਮ ਜਸਟਿਨ ਟਰੂਡੋ ਹੋਣਾ ਨੇ ਕਿਹਾ ਸੀ ਵੀ ਇਹ ਭਾਰਤ ਸਰਕਾਰ ਦਾ ਹੱਥ ਹੈਗਾ ਆ। ਸੋ ਇੰਡੀਆ ਦੀ ਸਰਕਾਰ ਵੀ, ਇੰਡੀਆ ਦੇ ਪ੍ਰਾਈਮ ਮਿਨਿਸਟਰ ਮੋਦੀ ਹੋਣਾ ਨੇ ਵੀ ਵਧਾਈਆਂ ਦਿੱਤੀਆਂ ਹੈਗੀਆਂ ਨਵੇਂ ਪ੍ਰਾਈਮ ਮਿਨਿਸਟਰ ਨੂੰ, ਤੇ ਉਹ ਵੀ ਕਹਿੰਦੇ ਆ ਵੀ ਅਸੀਂ ਰਲ ਕੇ ਕੰਮ ਕਰਨ ਨੂੰ ਤਿਆਰ ਹੈਗੇ ਆ। ਸੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੇ ਕੋਲ ਕਾਫੀ ਜਿਹੜੇ ਕਾਫੀ ਔਖੇ ਕੰਮ ਆ ਇਸ ਵੇਲੇ ਕਰਨ ਦੇ ਲਈ, ਕਿਉਂਕਿ ਬਹੁਤ ਸਾਰੇ ਮੁਲਕਾਂ ਦੇ ਨਾਲ ਰਿਲੇਸ਼ਨ ਗੁੱਡ ਨਹੀਂ, ਤੇ ਕੈਨੇਡਾ ਦੀ ਜਿਹੜੀ ਇਕੋਨਮੀ ਆ ਉਹ ਬਹੁਤ ਬੈਡ ਆ। ਕਹਿੰਦੇ ਇਸ ਸਾਲ ਕੈਨੇਡਾ ਦੇ ਵਿੱਚ 100% ਚਾਂਸ ਆ ਵੀ ਰਿਸੈਸ਼ਨ ਆਊਗਾ, ਕਿਉਂਕਿ ਜੌਬਸ ਹੈ ਨਹੀਂ, ਮਹਿੰਗਾਈ ਬਹੁਤ ਹੋਈ ਹੈਗੀ ਆ। ਆਟੋ ਦੇ ਮੈਨੂਫੈਕਚਰਿੰਗ ਪਲਾਂਟਸ ਟੈਂਪਰੇਰੀ ਕਲੋਜ਼ ਹੋ ਰਹੇ ਆ, ਕਿਉਂਕਿ ਅਮਰੀਕਾ ਵਾਲਿਆਂ ਨੇ ਟੈਰਿਫ ਦੀ ਥ੍ਰੈਟ ਕੀਤੀ ਹੋਈ ਆ। ਸੋ ਖਾਸ ਕਰਕੇ ਵੈਸਟਰਨ ਕੈਨੇਡਾ 'ਚ ਟੋਰਾਂਟੋ ਵਾਲੀ ਸਾਈਡ ਤਾਂ ਬਹੁਤ ਸਾਰਾ ਜਿਹੜਾ ਬਿਜ਼ਨਸਸ ਆ ਉਹ ਆਟੋ ਪਾਰਟਸ ਨੂੰ ਲੈ ਕੇ ਆ, ਉਹਦੇ ਉੱਤੇ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਅਸਰ ਆ ਉਹ ਪੈਣ
ਜਾ ਰਿਹਾ ਹੈਗਾ। ਬਿਲਕੁਲ ਜੀ। ਸੋ ਟਰੰਪ ਸਾਹਿਬ ਨੇ ਪਹਿਲਾਂ ਤਾਂ ਸਟੇਟਮੈਂਟਾਂ ਬਹੁਤ ਦਿੱਤੀਆਂ ਸੀਗੀਆਂ ਕਿ ਅਸੀਂ 51ਵੀਂ ਸਟੇਟ ਬਣਾਵਾਂਗੇ, ਪਰ ਸਿਆਣੇ ਕਹਿੰਦੇ ਵੀ ਹਰ ਮੁਲਕ ਦੀ ਸੋਵਰਨਟੀ ਤੇ ਹਰ ਬੰਦੇ ਦੀ ਡਿਗਨਿਟੀ ਤੇ ਆਪਾਂ ਨੂੰ ਰਿਸਪੈਕਟ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਉਧਰ ਸਾਡੇ ਜਿਹੜੇ ਪੰਜਾਬ ਦੇ ਵਿੱਚ ਬੈਠੇ ਨੇ ਐਨਾਲਿਸਟ, ਉਹ ਕਹਿ ਰਿਹਾ ਵੀ ਟਰੰਪ ਨੇ ਕੈਨੇਡਾ ਨੂੰ ਰਲਾਉਣਾ ਹੀ ਤਾਂ ਕਿਉਂਕਿ ਉੱਥੇ ਪਾਣੀਆਂ ਦਾ ਰੌਲਾ ਹੁਣ ਪੰਜਾਬ ਤੇ ਹਰਿਆਣੇ ਦੇ ਵਿਚਾਲੇ, ਤੇ ਉਹ ਕਹਿੰਦੇ ਕਿ ਪਾਣੀ ਜਿਹੜਾ ਪੀਣ ਵਾਲਾ ਕੈਨੇਡਾ ਦੇ ਕੋਲੇ ਜ਼ਿਆਦਾ ਹੈ, ਇਸ ਕਰਕੇ ਆਉਣ ਵਾਲੇ ਟਾਈਮ ਦੇ ਵਿੱਚ ਟਰੰਪ ਨੇ ਉਹਨੂੰ ਨਾਲ ਹੀ ਰਲਾ ਲੈਣਾ। ਸੋ ਇਸ ਤਰ੍ਹਾਂ ਨਹੀਂ ਹੁੰਦਾ, ਦੇਸ਼ ਏਡੀ ਛੇਤੀ ਨਾਲ ਰਲਾਉਣੇ ਔਖੇ ਹੁੰਦੇ ਆ।